ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਸਭ ਤੋਂ ਪਹਿਲਾਂ ਤਾਂ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਹੜਾ ਸਿੱਖਾਂ ਦਾ ਨਵਾਂ ਸਾਲ ਹੈ, ਨਵਾਂ ਸਾਲ 552ਵਾਂ ਜਿਹੜਾ ਇਹ ਸਾਲ ਹੈ, ਇਸ ਦੀ ਬਹੁਤ ਆਪ ਸਭ ਨੂੰ ਮੁਬਾਰਕਬਾਦ। ਅੱਜ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ ਤੇ ਪੰਜਾਬ ਦੀ ਧਰਤੀ ਤੇ ਜਿਹੜਾ ਨਵਾਂ ਸਾਲ ਹੈ ਉਹ ਚੜ ਚੁੱਕਿਆ। ਸੋ ਜਿੱਥੇ ਇਸ ਨਵੇਂ ਸਾਲ ਦੀ ਜਾਂ ਜਿਹੜਾ ਸਿੱਖਾਂ ਦਾ ਆਪਣਾ ਨਾਨਕਸ਼ਾਹੀ ਕੈਲੰਡਰ ਹੈ, ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਕਿ 2003 ਦੇ ਵਿੱਚ ਲਾਗੂ ਕੀਤਾ ਗਿਆ ਸੀ, ਇਹਦੀ ਅਹਿਮੀਅਤ ਬਾਰੇ ਅੱਜ ਇਸ ਸ਼ੋਅ ਦੇ ਵਿੱਚ ਗੱਲ ਕਰਾਂਗੇ ਵੀ ਵੱਖਰਾ ਜਿਹੜਾ ਕੈਲੰਡਰ ਹੋਣਾ ਕੀ ਅਹਿਮੀਅਤ ਰੱਖਦਾ ਹੈ ਸਿੱਖਾਂ ਦੇ ਲਈ, ਕੌਮ ਦੇ ਲਈ, ਇੱਕ ਨੇਸ਼ਨ ਦੇ ਤੌਰ ਤੇ। ਇਸ ਦੇ ਨਾਲ ਅਸੀਂ ਜਿਹੜੀ ਕੈਨੇਡਾ ਦੇ ਵਿੱਚ ਰੀਸੈਂਟਲੀ ਸਾਡੇ ਸਾਹਮਣੇ ਡਿਵੈਲਪਮੈਂਟ ਆਈ ਹੈ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਜਿਵੇਂ ਕਿ ਪਹਿਲਾਂ ਓਨਟਾਰੀਓ ਦੇ ਵਿੱਚ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਹੈ ਉਹਨੂੰ ਮਾਨਤਾ ਦਿੱਤੀ ਗਈ ਸੀ, ਉਸੇ ਤਰਜ਼ ਦੇ ਉੱਤੇ ਉਸ ਨੂੰ ਇੱਕ ਸਟੈਪ ਹੋਰ ਅੱਗੇ ਵਧਾਉਂਦਿਆਂ ਜਗਮੀਤ ਸਿੰਘ ਦੇ ਜਿਹੜੇ ਭਰਾ ਨੇ ਸਰਦਾਰ ਗੁਰਰਤਨ ਸਿੰਘ, ਉਹਨਾਂ ਵੱਲੋਂ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਐਕਟ 2020 ਜਿਹੜਾ ਹੈ ਉਹ ਲਿਆਂਦਾ ਗਿਆ ਓਨਟਾਰੀਓ ਦੀ ਪਾਰਲੀਮੈਂਟ ਦੇ ਵਿੱਚ, ਜਿਹਦੇ ਤੇ ਦੂਜੀ ਜਿਹੜੀ ਬਹਿਸ ਹੈ ਉਹ ਬੀਤੀ ਕੱਲ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਵੋਟਿੰਗ ਵੀ ਹੋਵੇਗੀ ਤੇ ਇਹ ਪਾਸ ਹੋਣ ਵੱਲ ਜਿਹੜਾ ਹੈ ਐਕਟ ਉਹ ਵੱਧ ਰਿਹਾ। ਸੋ ਜਿਹੜਾ ਇਹ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਐਕਟ ਹੈ, ਇਹਦੀ ਮਾਨਤਾ ਦੇ ਉੱਤੇ ਵੀ ਤੇ ਇਹਦੀ ਅਹਿਮੀਅਤ ਬਾਰੇ ਵੀ, ਤੇ ਨਾਲ ਇੱਕ ਹੋਰ ਵੀ ਗੱਲ ਇਹਦੇ ਵਿੱਚ ਦੇਖਣ ਵਾਲੀ ਹੈ ਕਿ ਜਦੋਂ ਸਿੱਖਾਂ ਦੀ ਨਸਲਕੁਸ਼ੀ ਦੀ ਗੱਲ ਆਉਂਦੀ ਹੈ ਜਾਂ ਸਿੱਖਾਂ ਦੇ ਨਾਲ ਜਿਹੜਾ ਸਿੱਖਾਂ ਦੇ ਉੱਤੇ ਘਾਣ ਕੀਤਾ ਗਿਆ ਇਸ ਦੀ ਗੱਲ ਆਉਂਦੀ ਹੈ, ਤੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਵੀ ਜਿੱਥੇ ਕਾਨੂੰਨ ਦੀ ਜ਼ਦ ਦੇ ਵਿੱਚ ਰਹਿੰਦਿਆਂ ਇੱਦਾਂ ਦੇ ਸਟੈਪਸ ਨੇ ਜਿਹੜੇ ਉਹ ਲਏ ਜਾਂਦੇ ਨੇ, ਤਾਂ ਜਿਹੜੀ ਭਾਰਤ ਦੀ ਲੌਬੀ ਹੈਗੀ ਹੈ ਉਹ ਕਿਵੇਂ ਇਹਦਾ ਵਿਰੋਧ ਕਰਦੀ ਹੈ, ਕਿਸ ਹੱਦ ਤੱਕ ਜਾ ਕੇ ਉਹੀ ਵਿਰੋਧ ਹੁਣ ਓਨਟਾਰੀਓ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਸੋ ਉਸ ਬਾਬਤ ਵੀ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਾਡੇ ਬਿਊਰੋ ਚੀਫ ਮਨਵੀਰ ਸਿੰਘ ਮੌਂਟਰੀਅਲ ਤੋਂ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਕਿ ਕੈਨੇਡਾ ਦੇ ਬਿਊਰੋ ਚੀਫ ਨੇ। ਸੋ ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰਵੀਰ ਸਿੰਘ ਜੀ, ਤੁਹਾਨੂੰ ਔਰ TV 84 ਦੇ ਨਾਲ ਵੱਖ-ਵੱਖ ਮਾਧਿਅਮਾਂ ਰਾਹੀਂ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਸਿੰਘ ਜੀ, ਮੁਬਾਰਕਬਾਦ ਨਵੇਂ ਸਾਲ ਦੀ, ਤੇ ਕੀ ਕਹਿਣਾ ਚਾਹੋਗੇ ਇਸ ਨਵੇਂ ਸਾਲ ਦੇ ਮੌਕੇ ਦੇ ਉੱਤੇ, ਤੇ ਨਾਲ ਹੀ ਜਿੱਥੇ ਇੱਕ ਪਾਸੇ ਕਰੋਨਾ ਵਾਇਰਸ ਨਾਲ ਦੁਨੀਆ ਭਰ ਦੇ ਵਿੱਚ ਜਿਹੜੀ ਮਨੁੱਖਤਾ ਹੈਗੀ ਹੈ, ਹੁਣ ਤੇ ਕਿਹਾ ਜਾ ਸਕਦਾ ਵੀ ਜੂਝ ਰਹੀ ਹੈ, ਇੱਕ ਪੈਂਡੈਮਿਕ ਐਲਾਨਿਆ ਜਾ ਚੁੱਕਿਆ, ਪਰ ਨਾਲ ਇੱਕ ਪੈਨਿਕ ਦਾ, ਇੱਕ ਡਰ ਦਾ ਮਾਹੌਲ ਵੀ ਹੈ ਵੱਡੇ ਲੈਵਲ ਦੇ ਉੱਤੇ। ਸੋ ਜਿੱਥੇ ਇਹ ਨਵਾਂ ਸਾਲ ਸਿੱਖ ਕੈਲੰਡਰ ਦੇ ਅਨੁਸਾਰ ਚੜ੍ਹਨ ਜਾ ਰਿਹਾ ਹੈ, ਸ਼ੁਰੂਆਤੀ ਦੌਰ ਦੇ ਵਿੱਚ ਇਹਦੀ ਅਹਿਮੀਅਤ ਬਾਰੇ ਵੀ ਤੇ ਓਵਰਆਲ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਸਰਦਾਰ ਅਮਰਵੀਰ ਸਿੰਘ ਜੀ, ਇਹ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ, ਜਿਹੜੀ ਅੱਜ ਸੰਮਤ 552 ਦੀ ਸ਼ੁਰੂਆਤ ਹੋਈ ਹੈ, ਉਸ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਜਿਹੜੀ ਉਹਦੀ ਕੈਲਕੂਲੇਸ਼ਨ ਹੈ, ਜਦੋਂ ਦਰਬਾਰ ਸਾਹਿਬ ਦੇ ਉੱਤੇ ਸੂਰਜ ਦੀ ਪਹਿਲੀ ਕਿਰਨ ਜਿਹੜੀ ਆ ਉਹ ਪੈਂਦੀ ਹੈ, ਉਦੋਂ ਉਹ ਜਿਹੜਾ ਦਿਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਸੋ ਉਸ ਮੁਤਾਬਕ ਪੰਜਾਬ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਸੂਰਜ ਦੀ ਪਹਿਲੀ ਕਿਰਨ ਹੈ ਉਹ ਪੈ ਚੁੱਕੀ ਹੈ। ਸੋ ਇਸ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈ ਸਿੱਖ ਰਵਾਇਤਾਂ ਮੁਤਾਬਕ ਉਹ ਹੋ ਚੁੱਕੀ ਹੈ, ਔਰ ਇਸ ਸ਼ੁਰੂਆਤ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਮਾਈ ਭਾਈ ਸਿੱਖ ਜਗਤ ਨੂੰ ਨਵੇਂ ਸਾਲ ਦੀ ਬਹੁਤ ਮੁਬਾਰਕਬਾਦ ਪੇਸ਼ ਕਰਦਾ ਜੀ। ਔਰ ਇਸ ਦੇ ਨਾਲ ਇਹ ਨਵੇਂ ਸਾਲ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ, ਮੈਂ ਜਿਹੜਾ ਤੁਸੀਂ ਇੱਕ ਵਿਪਤਾ ਦਾ ਜ਼ਿਕਰ ਕੀਤਾ, ਜਿਹੜਾ ਕਰੋਨਾ ਵਾਇਰਸ ਹੈ ਉਹਦੇ ਨਾਲ ਇਫੈਕਟ ਹੋ ਚੁੱਕੇ ਜਿੰਨੇ ਵੀ ਕਿਸੇ ਵੀ ਮੁਲਕ ਦੇ ਵਿੱਚ ਵਸ ਰਹੇ ਜਿਹੜੇ ਪ੍ਰਾਣੀ ਨੇ, ਉਹਨਾਂ ਦੀ ਚੰਗੀ ਸਿਹਤ ਲਈ ਕਾਮਨਾ ਕਰਦਾ ਹੋਇਆ ਇਹ ਆਸ ਕਰਦਾ ਕਿ ਜਿਹੜੀਆਂ ਵੀ ਦੁਨੀਆ ਭਰ ਦੇ ਵਿੱਚ ਸਾਇੰਸਦਾਨ ਨੇ, ਜਿਹੜੇ ਮੈਡੀਕਲ ਫੀਲਡ ਦੇ, ਉਹ ਇਸ ਦੀ ਜਿਹੜੀ ਹੈ ਇਹਦਾ ਤੋੜ ਲੱਭਣ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਵੀ ਵਾਹਿਗੁਰੂ ਜਿਹੜਾ ਕਾਮਯਾਬੀ ਬਖਸ਼ੇ ਔਰ ਇਹ ਸਾਲ ਆ ਜਿਹੜਾ ਸੁੱਖ ਸੁਹਾਲੀ ਦੇ ਨਾਲ ਜਿਹੜਾ ਗੁਜ਼ਰ ਸਕੇ, ਔਰ ਜਿਹੜੇ ਵੀ ਬਿਮਾਰ ਨੇ ਉਹਨਾਂ ਦੀ ਜਿਹੜੀ ਸਿਹਤਯਾਬੀ ਦੀ ਅਰਦਾਸ ਹੈ ਜਿਹੜੀ ਇਸ ਨਵੇਂ ਸਾਲ ਦੀ ਸ਼ੁਰੂਆਤ ਦੇ ਉੱਤੇ ਅਸੀਂ ਕਰਦੇ ਹਾਂ। ਔਰ ਤੁਸੀਂ ਇਤਿਹਾਸਕ ਪੱਖ ਤੋਂ ਜਾਂ ਇਸ ਦੀ ਜਿਹੜੀ ਅਥੈਂਟਿਸਿਟੀ ਹੈ ਉਹ ਤੋਂ ਜਿਹੜਾ ਸਵਾਲ ਪੁੱਛਿਆ, ਦੇਖੋ ਇਹ
ਜਿਹੜਾ ਕੈਲੰਡਰ ਹੈ ਇਹ ਸਿੱਖ ਕੌਮ ਦੀ ਬੜੇ ਲੰਮੇ ਚਿਰ ਦੀ ਖੁਆਇਸ਼ ਹੈ। ਜਦੋਂ ਦਾ ਸਿੱਖ ਕੌਮ ਨੇ ਆਪਣੇ ਜਿਹੜਾ ਕੌਮੀ ਘਰ ਦਾ ਸੁਪਨਾ ਲਿਆ ਤੇ ਸਾਨੂੰ ਸਿੱਖ ਕੌਮ ਦੀਆਂ ਜਿਹੜੀਆਂ ਵਿਲੱਖਣਤਾਵਾਂ ਨੇ ਉਹਨਾਂ ਦੇ ਵਿੱਚ ਇਹ ਐਡੀਸ਼ਨ ਹੈ ਜਿਹੜਾ 2003 ਦੇ ਵਿੱਚ ਹੋਇਆ। ਔਰ ਇਹ ਸਿਰਫ ਵੈਸੇ ਹੀ ਨਹੀਂ ਹੋ ਗਿਆ, ਇਸ ਤੋਂ ਪਹਿਲਾਂ ਇਹ ਜਦੋਂ ਕਮੇਟੀ ਜਿਹੜੀ ਹੈ ਇਹ ਜਿਹੜੀ ਸਰਦਾਰ ਪੁਰੇਵਾਲ ਹੋਣਾ, ਨੇਪਾਲ ਸਿੰਘ ਪੁਰੇਵਾਲ ਹੋਣਾ ਨੇ ਇਹ ਜਿਹੜਾ ਕੈਲੰਡਰ ਬਣਾਇਆ, ਉਸ ਕੈਲੰਡਰ ਦੇ ਉੱਤੇ ਕੋਈ 10-12 ਸਾਲ ਜਿਹੜਾ ਇਹਦੇ ਉੱਤੇ ਜਿਹੜਾ ਮੰਥਨ ਹੋਇਆ, ਵਿਚਾਰਾਂ ਹੋਈਆਂ ਨੇ। ਉਸ ਤੋਂ ਬਾਅਦ ਸਰਬਸੰਮਤੀ ਦੇ ਨਾਲ ਇਹ ਜਿਹੜਾ ਅਕਾਲ ਤਖਤ ਸਾਹਿਬ ਤੋਂ 2003 ਦੇ ਵਿੱਚ ਇਹ ਕੈਲੰਡਰ ਆ ਜਿਹੜਾ ਸਿੱਖ ਕੌਮ ਦੀ ਵਿਲੱਖਣ ਹਸਤੀ ਦਾ ਪ੍ਰਤੀਕ, ਇਹਨੂੰ ਜਾਰੀ ਕਰ ਦਿੱਤਾ ਗਿਆ ਸੀ। ਔਰ ਸਿੱਖ ਕੌਮ ਜਿਹੜੀ ਆ ਉਹ ਹੂਬਹੂ ਇਸ ਨੂੰ ਜਿਹੜਾ ਅੱਜ ਮੰਨਦੀ ਹੈ। ਔਰ ਇਸ ਕੈਲੰਡਰ ਨੂੰ ਜਿਹੜਾ ਰੋਕਣ ਦੇ ਲਈ ਜਾਂ ਇਸ ਦੀ ਜਿਹੜੀ ਸਰਵਉੱਚਤਾ ਉਹਨੂੰ ਚੈਲੰਜ ਕਰਨ ਦੇ ਲਈ ਵੀ ਕਾਫੀ ਜਿਹੜੀਆਂ ਸਾਜ਼ਿਸ਼ਾਂ ਹੋਈਆਂ ਨੇ। ਪਰ ਬਹੁਤਾਤ ਦੇ ਵਿੱਚ ਅੱਜ ਜਿੰਨੇ ਵੀ ਮਾਈ ਭਾਈ ਨੇ, ਖਾਲਸਾ ਜੀ ਨੇ, ਜਿਹੜੇ ਇਸ ਸਿੱਖ ਕੌਮ ਦੀ ਵਿਲੱਖਣ ਹਸਤੀ ਨੂੰ ਬੁਲੰਦ ਦੇਖਣਾ ਚਾਹੁੰਦੇ ਨੇ, ਅੱਜ ਇਸ ਕੈਲੰਡਰ ਦੇ ਹੱਕ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੇ ਪ੍ਰੋਗਰਾਮ ਕਰਕੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਆ ਉਹਨੂੰ ਮਨਾ ਰਹੇ ਨੇ। ਜੀ ਤੇ ਇਹਦੇ ਵਿੱਚ ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ, ਜੇ ਥੋੜਾ ਜਿਹਾ ਉਸ ਪਾਸੇ ਨੂੰ ਵੀ ਜਾਇਆ ਜਾਵੇ, ਜਿਹੜਾ ਵਿਕਰਮੀ ਕੈਲੰਡਰ ਦਾ ਤੇ ਨਾਨਕਸ਼ਾਹੀ ਕੈਲੰਡਰ ਦਾ ਫਰਕ ਹੈਗਾ ਦਿਨਾਂ ਦਾ ਜਾਂ ਕੈਲਕੂਲੇਸ਼ਨਸ ਦਾ ਜਾਂ ਫਿਰ ਦਿਨ ਮਨਾਉਣ ਦਾ, ਉਹਦੇ ਵਿੱਚ ਸਾਡੇ ਗੁਰਪੁਰਬ ਵੀ ਆਉਂਦੇ ਆ, ਉਹਦੇ ਵਿੱਚ ਹੋਰ ਜਿਹੜੇ ਦਿਹਾੜੇ ਹੁੰਦੇ ਆ ਉਹ ਵੀ ਆਉਂਦੇ ਆ। ਤੇ ਕਿਵੇਂ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਜ਼ਿਕਰ ਕੀਤਾ ਜਾਂ ਦੇਖਦੇ ਹਾਂ ਕਿ ਜਦੋਂ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਇੱਕ ਫਿਰ ਵਿਰੋਧ ਦੀ ਜਿਹੜੀ ਲਾਈਨ ਖੜੀ ਹੋਈ ਜਦੋਂ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ, ਤੇ ਹੁਣ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਉਹੀ ਜਿਹੜੀ ਬ੍ਰਾਹਮਣਵਾਦੀ ਰੁਚੀਆਂ ਹੈਗੀਆਂ ਨੇ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ। ਪਰ ਬਾਹਰ ਡਾਇਸਪੋਰਾ ਦੇ ਵਿੱਚ ਵੀ ਤੇ ਵੱਡੀ ਗੱਲ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਜਿਹੜੇ ਸਾਰੇ ਦਿਹਾੜੇ ਹੈਗੇ ਆ ਸਾਲ ਦੇ ਉਹ ਮਨਾਏ ਜਾਂਦੇ ਆ। ਥੋੜਾ ਜਿਹਾ ਇਸ ਬਾਬਤ ਵੀ ਮੈਂ ਤੁਹਾਡੇ ਕੋਲੋਂ ਜਿਹੜੀ ਹੈ ਜਾਣਕਾਰੀ ਵੀ ਚਾਹੂੰਗਾ, ਤੇ ਕੌਮ ਦੇ ਲਈ ਜਾਂ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਵਾਧਾ ਜ਼ਰੂਰ ਹੁੰਦਾ ਹੈ, ਤੇ ਨਾਲ ਨਾਲ ਇੱਕ ਸੇਧ ਦੇ ਤੌਰ ਤੇ ਜਿੱਥੇ ਇਹ ਫਰਕ ਹੈਗਾ ਦੋਵੇਂ ਪਾਸੇ ਉਹ ਵੀ ਜ਼ਰੂਰ। ਸਰਦਾਰ ਅਮਰਵੀਰ ਸਿੰਘ ਜੀ, ਇੱਕ ਗੱਲ ਸਮਝਣ ਵਾਲੀ ਹੈ ਕਿ ਸਿੱਖ ਕੌਮ ਜਦੋਂ ਵੀ ਕੋਈ ਨਿਆਰੇਪਨ ਦਾ ਕੰਮ ਕਰਦੀ ਹੈ ਜਾਂ ਆਪਣੀ ਆਜ਼ਾਦ ਹਸਤੀ ਦੇ ਜਿਹੜੇ ਰਸਤੇ ਨੇ ਉਹਨਾਂ ਨੂੰ ਚੁਣਦੀ ਹੈ, ਉਦੋਂ ਸਭ ਤੋਂ ਵੱਡਾ ਜਿਹੜਾ ਚੈਲੰਜ ਆਉਂਦਾ ਉਹ ਅਖੌਤੀ ਜਿਹੜੀ RSS ਹੈ, ਜਿਹੜੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਦੀ ਜਿਹੜੀ ਪ੍ਰਤੀਨਿਧੀ ਕਰਦੀ ਜਥੇਬੰਦੀ ਹੈ ਹਿੰਦੁਸਤਾਨ ਦੇ ਵਿੱਚ, ਸਭ ਤੋਂ ਪਹਿਲਾਂ ਉਹਨਾਂ ਵੱਲੋਂ ਆਉਂਦਾ। ਸਰਦਾਰ ਅਮਰਵੀਰ ਸਿੰਘ ਜੀ ਜਦੋਂ 2003 ਦੇ ਵਿੱਚ ਇਹ ਕੈਲੰਡਰ ਲਾਗੂ ਹੋਇਆ, ਸਭ ਤੋਂ ਪਹਿਲਾਂ ਉਹਨਾਂ ਦੇ ਮੁਖੀ ਦਾ ਹੀ ਬਿਆਨ ਆਇਆ ਸੀ ਕਿ ਅਗਰ ਸਿੱਖ ਸੰਗਤ ਅਗਰ ਜਥੇਦਾਰ ਇਸ ਕੈਲੰਡਰ को मान भी लें तो सिख संगत इसे नहीं मानेगी। ਸੋ ਇਹ ਸਪਸ਼ਟ ਸੀ ਕਿ ਉਹ ਆਪਣੀ ਘੁਸਪੈਠ ਜਿਹੜੀ ਆ ਉਹ ਕਰ ਚੁੱਕੇ ਸੀ ਔਰ ਲੌਬਿੰਗ ਜਿਹੜੀ ਆ ਉਹ ਆਪਣੀ ਸਿੱਖਾਂ ਦੇ ਵਿੱਚ ਕਰ ਚੁੱਕੇ ਸੀ ਕਿ ਇਸ ਕੈਲੰਡਰ ਨੂੰ ਨਹੀਂ ਮੰਨਣਾ। ਉਸ ਤੋਂ ਬਾਅਦ ਅਸੀਂ ਵੇਖਿਆ ਕਿ ਇੱਕ ਤੋਂ ਇੱਕ ਬਾਅਦ ਕਈ ਹਸਤੀਆਂ ਜਾਂ ਕਈ ਜਥੇਬੰਦੀਆਂ ਇਸ ਦੇ ਖਿਲਾਫ ਵੀ ਆਈਆਂ, ਪਰ ਵੇਖਣ ਵਾਲੀ ਗੱਲ ਹੈ ਉਸ ਦੇ ਬਾਵਜੂਦ ਜਿਹੜਾ ਇਹ ਕੈਲੰਡਰ ਇਹ ਜਾਰੀ ਹੋਇਆ ਔਰ ਸਿੱਖ ਕੌਮ ਨੂੰ ਇਸ ਕੈਲੰਡਰ ਨੂੰ ਮੰਨਣਾ ਚਾਹੀਦਾ, ਕਿਉਂਕਿ ਜਿੱਥੇ ਤੱਕ ਇਹਨਾਂ ਦੀ RSS ਦੀ ਘੁਸਪੈਠ ਦਾ ਸਵਾਲ ਆ, ਉਹ ਸਾਨੂੰ ਪਤਾ ਹੈ ਕਿ ਸਾਡੇ ਅਦਾਰਿਆਂ ਦੇ ਵਿੱਚ, ਸਾਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਡੀਪਲੀ ਜਿਹੜਾ ਇਹ ਆਪਣਾ ਪ੍ਰਭਾਵ ਰੱਖਦੇ ਨੇ। ਔਰ ਇਹਨਾਂ ਦੇ ਹੀ ਜਿਹੜੇ ਮੰਨਣ ਵਾਲੇ ਨੇ ਕੁਝ ਉਹ ਲੋਕ ਜਾਂ ਫਿਰ ਕੁਝ ਗੁੰਮਰਾਹ ਹੋਏ ਵੀਰ ਵੀ ਕਹਿ ਸਕਦੇ ਆ, ਜਿਨ੍ਹਾਂ ਨੂੰ ਹਜੇ ਤੱਕ ਇਹ ਸਮਝ ਨਹੀਂ ਆਈ ਕਿ ਜਿਹੜੀ ਵਿਲੱਖਣਤਾ ਹੁੰਦੀ ਆ ਉਹ ਕਿੰਨੀ ਜ਼ਰੂਰੀ ਹੁੰਦੀ ਹੈ ਔਰ ਅਸੀਂ ਕਦੋਂ ਤੱਕ ਆਧਾਰ ਦੀਆਂ ਤਰੀਕਾਂ ਦੇ ਨਾਲ ਆਪਣੇ ਜਿਹੜੇ ਦਿਹਾੜੇ ਆ ਉਹ ਮਨਾਉਂਦੇ ਰਹਾਂਗੇ। ਹਾਂ, ਬਿਲਕੁਲ ਇਹ ਗੱਲ ਵੀ ਫੈਕਟ ਹੈ ਕਿ ਕੁਝ ਇਤਿਹਾਸਕ ਤੱਥਾਂ ਦੇ ਨਾਲ ਜਿਹੜੀਆਂ ਤਰੀਕਾਂ ਨੇ ਨਾਨਕਸ਼ਾਹੀ ਕੈਲੰਡਰ ਦੀਆਂ ਉਹ ਥੋੜਾ ਡਿਫਰ ਕਰਦੀਆਂ ਨੇ, ਪਰ ਜਦੋਂ ਅਸੀਂ ਇੱਕ ਨਵੀਂ ਚੀਜ਼ ਲੈ ਕੇ ਆਏ ਆ, ਇੱਕ ਜਿਹੜੀ ਚੀਜ਼ ਪਹਿਲਾਂ ਹੈ ਨਹੀਂ ਸੀ, ਅਸੀਂ ਆਪਣੇ ਕੌਮ ਦੇ ਹਿਸਾਬ ਨਾਲ ਜਿਹੜਾ ਉਹਨੂੰ ਐਡਿਟ ਕਰਕੇ ਉਹਨੂੰ ਬਣਾਇਆ। ਅਸੀਂ ਬਾਹਲਾ ਤਾਂ ਅਸੀਂ ਇਹਦੇ ਐਕਸਪਰਟ ਨਹੀਂ ਆ, ਪਰ ਇਹ ਗੱਲ ਜ਼ਰੂਰ ਸਮਝਣ ਵਾਲੀ ਹੈ ਕਿ ਜਦੋਂ ਤੁਸੀਂ ਇੱਕ ਨਵੀਂ ਚੀਜ਼ ਦੀ ਸ਼ੁਰੂਆਤ ਕਰਦੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਚੈਲੰਜਸ ਨੇ ਉਹ ਵੀ ਆਉਂਦੇ ਨੇ, ਪਰ ਸਾਨੂੰ ਇਹ ਮੰਨਣਾ ਪਏਗਾ। ਉਦਾਹਰਨ ਦੇ ਤੌਰ ਤੇ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ, ਜਿੱਥੇ ਤੱਕ ਜਿਹੜਾ ਸਵਾਲ ਹੈ ਕਿ ਡੇਟਸ ਜਿਹੜੀਆਂ ਅਦਲਾ ਬਦਲੀ ਹੁੰਦੀਆਂ ਨੇ ਜਾਂ ਕੁਛ ਨੇ, ਜਿਹੜੀ ਡੇਟ ਤੁਸੀਂ ਮਿੱਥ ਦਿੰਦੇ ਹੋ ਤੁਸੀਂ ਉਹਦੇ ਉੱਤੇ ਫਿਰ ਜਿਹੜਾ ਉਹ ਪ੍ਰਤੱਖ ਰਹਿਣਾ ਹੁੰਦਾ। ਇਹਦਾ ਜਿਹੜਾ ਪ੍ਰਮਾਣ ਹੈ ਉਹ
ਸਭ ਤੋਂ ਵੱਡਾ ਦੁਨੀਆ ਦੇ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ ਜਿਹੜਾ ਕ੍ਰਿਸਮਸ ਹੈ, ਉਹਨੂੰ ਵੀ ਕਈ ਲੋਕ ਇਹ ਮੰਨਦੇ ਨੇ ਕਿ ਜਿਹੜੀ ਕ੍ਰਿਸਮਸ ਹੈ ਅਸਲ ਉਹ ਫਰਵਰੀ ਦੇ ਵਿੱਚ ਹੁੰਦੀ ਹੈ, ਪਰ ਇੱਕ ਤਬਕਾ ਜਿਹੜਾ ਫਰਵਰੀ ਦੇ ਵਿੱਚ ਮਨਾਉਂਦਾ, ਪਰ ਬਹੁਤਾਤ ਦੇ ਵਿੱਚ ਜਿਹੜੀ ਪ੍ਰਮਾਣਿਤ ਆ ਉਹ ਜਿਹੜੀ ਕ੍ਰਿਸਮਸ ਆ ਉਹ 25 ਦਸੰਬਰ ਨੂੰ ਜਿਹੜੀ ਆ ਮਨਾਈ ਜਾਂਦੀ ਹੈ, ਔਰ ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ ਨੇ ਕਿਸੇ ਬਾਰੇ ਜੀ। ਭਾਵੇਂ ਉਹ ਪੋਪ ਹੋਣ ਜਾਂ ਹੋਰ ਜਿਹੜੀਆਂ ਈਸਾਈ ਜਗਤ ਦੇ ਜਿਹੜੇ ਵੱਡੇ ਚਰਚ ਨੇ ਜਿਨ੍ਹਾਂ ਦਾ ਪ੍ਰਭਾਵ ਹੈ, ਉਹ ਸਾਰਿਆਂ ਦੇ ਉੱਤੇ ਜਿਹੜਾ 25 ਦਸੰਬਰ ਨੂੰ ਇਹ ਡੇਟ ਜਿਹੜੀ ਹੈ ਨਿਯੁਕਤ ਕੀਤੀ ਗਈ ਹੈ। ਸੋ ਇਸੇ ਤਰ੍ਹਾਂ ਜੇ ਪਹਿਲੇ ਚੱਲ ਰਹੀਆਂ ਜਿਹੜੀਆਂ ਪੋਥੀਆਂ ਸੀ ਨਾ, ਜਾਂ ਪਹਿਲੇ ਚੱਲ ਰਹੇ ਜਿਹੜੀਆਂ ਬਿਕਰਮੀ ਕੈਲੰਡਰ ਸੀ, ਉਹਨਾਂ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਆਪਣਾ ਕੁਝ ਲੈ ਕੇ ਆਏ ਆ, ਆਪਣੀ ਵਿਲੱਖਣਤਾ ਦਾ ਪ੍ਰਤੀਕ ਜਿਹੜੀ ਕੈਲਕੂਲੇਸ਼ਨ ਲੈ ਕੇ ਆਏ ਆ, ਜੇ ਉਹਦੇ ਵਿੱਚ ਇਹ ਦਿਹਾੜੇ ਜਿਹੜੇ ਨੇ ਪੱਕੇ ਕਰ ਦਿੱਤੇ ਜਾਣ, ਇਹਨਾਂ ਵਿੱਚ ਸੁਵਿਧਾ ਹੀ ਹੈ, ਕੋਈ ਸੁਵਿਧਾ ਨਹੀਂ ਹੈ। ਜੀ ਜੀ ਬਿਲਕੁਲ। ਗੱਲਬਾਤ ਨੂੰ ਅੱਗੇ ਤੋਰੀਏ ਮਨਵੀਰ ਸਿੰਘ ਜੀ, ਜਿਹੜਾ ਹੁਣ ਜਿੱਥੇ ਪਹਿਲਾਂ ਜਗਮੀਤ ਸਿੰਘ ਵੱਲੋਂ ਪਹਿਲਾ ਅਟੈਂਪਟ ਕੀਤਾ ਗਿਆ ਸੀ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਆ ਉਹਦੀ ਰੈਕਗਨਾਈਜੇਸ਼ਨ ਦੇ ਲਈ ਓਨਟਾਰੀਓ ਦੀ ਪਾਰਲੀਮੈਂਟ ਦੇ ਵਿੱਚ, ਉਹ ਹੁਣ ਗੱਲ ਇੱਥੇ ਤੱਕ ਪਹੁੰਚੀ ਹੈ ਵੀ ਇਹ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਐਕਟ ਦੇ ਰੂਪ ਦੇ ਵਿੱਚ ਉਹਨਾਂ ਦੇ ਭਰਾ ਸਰਦਾਰ ਗੁਰਰਤਨ ਸਿੰਘ ਹੁਣ ਓਨਟਾਰੀਓ ਦੀ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਬਿੱਲ ਹੈ ਐਕਟ ਦੇ ਤੌਰ ਤੇ ਲੈ ਕੇ ਆਏ ਆ ਤੇ ਉਹਦੇ ਤੇ ਡਿਬੇਟ ਚੱਲ ਰਹੀ ਹੈ। ਕਿਵੇਂ ਦੇਖਦੇ ਹੋ ਇਸ ਸਾਰੇ ਸਫ਼ਰ ਨੂੰ, ਜਿੱਥੋਂ ਇਹ ਸ਼ੁਰੂ ਹੋਇਆ ਤੇ ਅੱਜ ਜਿੱਥੇ ਜਿਹੜਾ ਕੌਮੀ ਸੰਘਰਸ਼ ਹੈ ਜਾਂ ਰੈਕਗਨਾਈਜੇਸ਼ਨ ਦੀ ਗੱਲ ਹੈਗੀ ਹੈ ਸਿੱਖਾਂ ਦੀ ਨਸਲਕੁਸ਼ੀ ਦੀ, ਉਹ ਕਿੱਥੇ ਤੱਕ ਪਹੁੰਚੀ ਹੈ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ? ਸਰਦਾਰ ਅਮਰਵੀਰ ਸਿੰਘ ਜੀ, ਗੁਰਬਾਣੀ ਦਾ ਫਰਮਾਨ ਹੈ, ਕੂੜ ਨਿਖੁੱਟੀ ਨਾਨਕਾ ਓੜਕ ਸੱਚ ਰਹੀ। ਇਸ ਦੇ ਅਨੁਸਾਰ ਸੱਚ ਨੂੰ ਕੁਝ ਦੇਰ ਦੇ ਲਈ ਢਕਿਆ ਤਾਂ ਜਾ ਸਕਦਾ, ਪਰ ਉਹਨੂੰ ਦਬਾਇਆ ਨਹੀਂ ਜਾ ਸਕਦਾ। ਅੰਤ ਨੂੰ ਸੱਚ ਨੇ ਜਿਹੜਾ ਉਹ ਪ੍ਰਗਟ ਹੋਣਾ। ਇਸੇ ਤਰ੍ਹਾਂ ਜਿਹੜਾ ਇਹ ਸਿੱਖਾਂ ਦੀ ਨਸਲਕੁਸ਼ੀ ਦਾ ਮਾਮਲਾ ਹੈ, ਇਹਨੂੰ ਭਾਰਤ ਜਿਹੜਾ ਇਸ ਨਸਲਕੁਸ਼ੀ ਦਾ ਦੋਸ਼ੀ ਹੈ, ਭਾਰਤ ਦੀ ਸਰਕਾਰ ਸਿੱਧੇ ਤੌਰ ਤੇ, ਉਹਨਾਂ ਨੇ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਿਉਂ-ਜਿਉਂ ਸਮਾਂ ਵੱਧਦਾ ਰਿਹਾ ਸਿੱਖਾਂ ਦੀ ਜਿਹੜੀ ਚੜ੍ਹਤ ਹੈ ਉਹ ਬਾਕੀ ਭਾਰਤ ਤੋਂ ਬਾਹਰਲੇ ਜਿਹੜੇ ਮੁਲਕ ਨੇ ਉਹਨਾਂ ਦੀ ਸਿੱਖਾਂ ਦੀ ਆਜ਼ਾਦ ਹਸਤੀ ਵਜੋਂ ਜਿਹੜੀ ਪਹਿਚਾਣ ਬਣੀ ਆ, ਉਸ ਦੇ ਚੱਲਦਿਆਂ ਇਹ ਜਿਹੜਾ ਸੱਚ ਹੈ ਸਿੱਖਾਂ ਨੇ ਲੌਬਿੰਗ ਕਰਕੇ ਬਾਹਰ ਲਿਆਂਦਾ। ਔਰ ਇਹ ਇਸੇ ਸਿਲਸਿਲੇ ਦੇ ਵਿੱਚ ਜਦੋਂ ਸਰਦਾਰ ਜਗਮੀਤ ਸਿੰਘ ਹੁਣੀ MPP ਬਣ ਕੇ ਓਨਟਾਰੀਓ ਦੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਗਏ ਨੇ, ਉਹਨਾਂ ਨੇ ਲੌਬਿੰਗ ਕਰਕੇ ਇਸ ਦੀ ਜਿਹੜੀ ਸ਼ੁਰੂਆਤ ਕੀਤੀ ਕਿ ਇਹਨੂੰ ਮਾਨਤਾ ਦਿੱਤੀ ਜਾਵੇ। ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਪਾਰਟੀ ਦਾ ਸਰਕਾਰ ਵਿੱਚ ਨਾ ਹੋਣ ਕਰਕੇ ਬਹੁਤਾ ਸਮਰਥਨ ਇਸ ਬਿੱਲ ਨੂੰ ਨਹੀਂ ਮਿਲ ਸਕਿਆ, ਪਰ ਉਹਨਾਂ ਨੇ ਇੱਕ ਸ਼ੁਰੂਆਤ ਜ਼ਰੂਰ ਕੀਤੀ। ਔਰ ਇਸੇ ਦੇ ਚੱਲਦਿਆਂ ਇੱਕ ਹੋਰ ਸਿੱਖ ਬੀਬੀ ਹਰਿੰਦਰ ਕੌਰ ਮੱਲੀ ਹੁਣਾਂ ਵੱਲੋਂ ਫਿਰ ਲਿਬਰਲ ਦੀ ਗਵਰਨਮੈਂਟ ਦੇ ਹੁੰਦਿਆਂ ਇਸ ਨੂੰ ਪਾਸ ਕਰਾਇਆ ਗਿਆ। ਸੋ ਇਹ ਇੱਕ ਬਹੁਤ ਮਾਰਕੇਪੂਰਨ ਗੱਲ ਸੀ। ਸੋ ਇਹ ਜਿਹੜਾ ਜੈਨੋਸਾਈਡ ਜਿਹੜੀ ਆ ਸਿੱਖਾਂ ਦੀ ਆ, ਉਹ ਓਨਟਾਰੀਓ ਦੀ ਪਾਰਲੀਮੈਂਟ ਦੇ ਵਿੱਚ ਇਹ ਇੱਕ ਕਾਨੂੰਨ ਦੇ ਤਹਿਤ ਸਟੈਬਲਿਸ਼ ਹੋ ਚੁੱਕੀ ਹੈ, ਇਹਨੂੰ ਕੋਈ ਹੁਣ ਚੈਲੰਜ ਨਹੀਂ ਕਰ ਸਕਦਾ। ਔਰ ਇਸੇ ਕੜੀ ਦੇ ਵਿੱਚ ਜਿਹੜਾ ਸਰਦਾਰ ਗੁਰਰਤਨ ਸਿੰਘ ਹੁਣਾਂ ਨੇ ਜਦੋਂ MPP ਹੁੰਦਿਆਂ ਹੁਣ ਇਹ ਜਿਹੜਾ ਬਿੱਲ ਹੈ ਇਸ ਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਇਸੇ ਫਰਵਰੀ ਦੇ ਵਿੱਚ, ਉਹ ਉਹਦੇ ਜਿਹੜੀਆਂ ਫਸਟ ਤੇ ਸੈਕੰਡ ਰੀਡਿੰਗਸ ਹੁੰਦੀਆਂ ਨੇ ਅਸੈਂਬਲੀ ਦੇ ਵਿੱਚ, ਜਿਹੜੀਆਂ ਬਿਲਕੁਲ ਪਾਸ ਹੋ ਚੁੱਕੀਆਂ ਨੇ। ਸੋ ਇਹ ਜਿਹੜਾ ਹੁਣ ਬਿੱਲ ਆ ਆਪਣੇ ਲਾਸਟ ਪੜਾਅ ਦੇ ਉੱਤੇ ਆ। ਇਸ ਬਿੱਲ ਦੇ ਅਨੁਸਾਰ ਜਿਹੜਾ ਨਵੰਬਰ ਦਾ ਪਹਿਲਾ ਹਫ਼ਤਾ ਉਹ ਸਿੱਖ ਨਸਲਕੁਸ਼ੀ, ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ, ਸਿੱਖ ਨਸਲਕੁਸ਼ੀ ਜਿਹੜੀ ਸਿੱਖਾਂ ਦੀ ਭਾਰਤ ਦੇ ਵਿੱਚ ਹੋਈ ਆ 1984 ਦੇ ਵਿੱਚ ਨਵੰਬਰ ਦੇ ਵਿੱਚ ਜੀ, ਉਹ ਪ੍ਰਮਾਣਿਤ ਹੋ ਚੁੱਕੀ ਹੈ। ਸੋ ਇਸ ਬਿੱਲ ਦਾ ਕੰਮ ਸਿਰਫ ਇਹ ਹੈ ਕਿ ਜਿਹੜੇ ਉਸ ਨਸਲਕੁਸ਼ੀ ਦੇ ਜਿਹੜੇ ਵਿਕਟਿਮਸ ਨੇ ਉਹ ਅੱਜ ਓਨਟਾਰੀਓ ਦੇ ਵਿੱਚ ਵੀ ਰਹਿ ਰਹੇ ਨੇ। ਸੋ ਇਹ ਉਹਨਾਂ ਦੀ ਸਹੂਲੀਅਤ ਦੇ ਲਈ ਹੈ ਕਿ ਇੱਕ ਐਸਾ ਜਿਹੜਾ ਹਫ਼ਤਾ ਉਹਨਾਂ ਨੂੰ ਦਿੱਤਾ ਜਾਵੇ ਸਰਕਾਰੀ ਤੌਰ ਤੇ, ਜਿਹਦੇ ਚੋਂ ਆਪਣੇ ਜਿਹੜੀ ਕਹਾਣੀ ਆ ਆਪਣੇ ਨਾਲ ਆਪ ਬੀਤੀ ਆ, ਕਿੱਦਾਂ ਉਹਨਾਂ ਨੂੰ ਕਿਵੇਂ ਸਫ਼ਰ ਕਰਨਾ ਪਿਆ ਉਹਨਾਂ ਨੂੰ ਜਿਸਮਾਨੀ ਤੌਰ ਤੇ, ਆਰਥਿਕ ਤੌਰ ਤੇ ਜਾਣਾ, ਔਰ ਜਿਹੜਾ ਦਿਮਾਗੀ ਤੌਰ ਤੇ ਜੀ, ਉਹ ਜਿਹੜੀ ਆਪਣੀ ਕਹਾਣੀ ਆ ਉਹ ਲੋਕਾਂ ਨੂੰ ਇਸ ਹਫ਼ਤੇ ਦੇ ਵਿੱਚ ਦੱਸ ਸਕਣ, ਤਾਂ ਕਿ ਇਹੋ ਜਿਹੇ ਜਿਹੜੇ ਕਾਲੇ ਘਿਨੌਣੇ ਕਾਰਵਾਈਆਂ ਨੇ ਸਰਕਾਰਾਂ ਦੀਆਂ, ਉਹ ਹਜੇ ਵੀ ਜਿਹੜਾ ਦਿੱਲੀ ਦੇ ਵਿੱਚ ਕਰ ਚੁੱਕੇ ਨੇ ਰੀਸੈਂਟਲੀ, ਇਹਨਾਂ ਨੂੰ ਰੋਕਿਆ ਜਾ ਸਕੇ, ਲੋਕਾਂ ਦੇ ਵਿੱਚ ਲੌਬਿੰਗ ਹੋ ਸਕੇ। ਸਿਰਫ ਇੰਨੀ ਇਹਦੀ ਗੱਲ ਹੈ। ਸੋ ਇਹ ਜਿਹੜਾ ਬਿੱਲ ਹੈ, ਜਿਹੜੇ ਪਹਿਲੇ ਦੋ ਪੜਾਅ ਨੇ ਉਹਨਾਂ ਨੂੰ ਪਾਸ ਕਰਕੇ ਆਲਮੋਸਟ ਇਹ ਪਾਸ ਹੈ, ਇਹ ਐਕਟ ਬਣੇਗਾ। ਹੁਣ ਜਿਹੜੀ ਤੀਜੀ ਰੀਡਿੰਗ ਆ ਉਹ ਜਿਹੜੀ ਲਾ ਕਮੇਟੀ ਹੈ ਜੀ ਇੱਥੇ ਦੀ, ਸਿਰਫ ਉਹਨਾਂ ਨੇ ਇਹਦੇ ਉੱਤੇ ਪੱਕੀ ਮੋਹਰ ਲਾਣੀ ਆ, ਸਟੈਂਡਿੰਗ ਕਮੇਟੀ ਔਨ ਜਸਟਿਸ ਪਾਲਿਸੀ।
ਇਹ ਜਿਹੜੀ ਸੰਸਥਾ ਹੈ ਆਪਣੇ ਪਾਰਲੀਮੈਂਟ ਦੀ, ਇਹਨਾਂ ਨੇ ਪਾਰਲੀਮੈਂਟ ਓਨਟਾਰੀਓ ਦੀ, ਇਹਨਾਂ ਨੇ ਇਸ ਦੇ ਉੱਤੇ ਪੱਕੀ ਮੋਹਰ ਲਾਣੀ ਆ। ਸੋ ਇਹ 99% ਜਿਹੜਾ ਐਕਟ ਹੈ ਇਹ ਮਨਜ਼ੂਰ ਹੋ ਗਿਆ, ਔਰ ਆਉਣ ਵਾਲਾ ਜਿਹੜਾ ਨਵੰਬਰ ਦਾ ਪਹਿਲਾ ਹਫ਼ਤਾ ਇਹ ਹੋਪਫੁਲੀ ਅਸੀਂ ਜਿਹੜਾ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਦੇ ਉੱਤੇ ਜਿਹੜਾ ਇਹਨੂੰ ਮਨਾਵਾਂਗੇ, ਔਰ ਇਹ ਜਿਹੜੀ ਸਰਕਾਰੀ ਤੰਤਰ ਦਾ ਜ਼ਬਰ ਹੈ ਸਿੱਖਾਂ ਦੇ ਉੱਤੇ, ਇਹਨੂੰ ਦੁਨੀਆ ਦੇ ਸਾਹਮਣੇ, ਦੁਨੀਆ ਦੇ ਮੰਚ ਦੇ ਉੱਤੇ ਹੋਰ ਜਿਹੜਾ ਉਹ ਇਹਨੂੰ ਪ੍ਰਤੱਖਤਾ ਦੇ ਨਾਲ ਇਹਨੂੰ ਨੰਗਾ ਕੀਤਾ ਜਾਏਗਾ, ਔਰ ਅੰਟੈਰੀਓ ਜਿਹੜਾ ਸੂਬਾ ਉਹ ਇਸ ਸਟੇਜ ਦਾ ਜਿਹੜਾ ਪਲੇਟਫਾਰਮ ਬਣੇਗਾ। ਜੀ ਜੀ ਮਨਵੀਰ ਸਿੰਘ ਜੀ, ਇਹਦੇ ਵਿੱਚ ਜਦੋਂ ਅਸੀਂ ਇੰਡੀਅਨ ਲੌਬੀ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਇੰਟਰਫੀਰੈਂਸ ਦੀ ਗੱਲ ਕਰਦੇ ਹਾਂ, ਉਹਦੇ 'ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਕੈਨੇਡਾ ਯੂਨਿਟ ਵੱਲੋਂ ਇਸ ਨੂੰ ਕੰਡੈਮ ਕੀਤਾ ਗਿਆ। ਜਿਹੜੀਆਂ ਦੋ ਮੇਨ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਨਾਂ ਸਾਹਮਣੇ ਆਇਆ, ਕੈਨੇਡਾ ਇੰਡੀਆ ਫਾਊਂਡੇਸ਼ਨ ਤੇ ਇੰਡੋ ਕੈਨੇਡੀਅਨ ਹਾਰਮਨੀ ਫੋਰਮ, ਇਹਨਾਂ ਵੱਲੋਂ ਇਸ ਪਾਰਟ ਨੂੰ, ਇਸ ਬਿੱਲ ਨੂੰ ਜਿੱਥੇ ਕੰਡੈਮ ਕੀਤਾ ਗਿਆ ਉੱਥੇ ਨਾਲ ਨਾਲ ਲੌਬਿੰਗ ਵੀ ਜਾਰੀ ਹੈ, ਚੱਲ ਰਹੀ ਹੈ ਕਿ ਇਸ ਨੂੰ ਕਿਵੇਂ ਰੋਕਿਆ ਜਾ ਸਕੇ। ਕੀ ਸਮਝਦੇ ਹੋ ਜਿਹੜਾ ਉਹਦਾ ਜਿਹੜਾ ਇਹ ਰਿਸਪੌਂਸ ਇੱਕ ਦੇਖਣ ਨੂੰ ਮਿਲ ਰਿਹਾ, ਉਹਨੂੰ ਕਿਵੇਂ ਦੇਖਦੇ ਹੋ ਇੰਡੀਅਨ ਲੌਬੀ ਵੱਲੋਂ? ਦੇਖੋ ਸਰਦਾਰ ਅਮਰਵੀਰ ਸਿੰਘ ਜੀ, ਇੱਕ ਗੱਲ ਸਾਨੂੰ ਐਜ਼ ਏ ਕੈਨੇਡੀਅਨ ਜ਼ਰੂਰ ਸਮਝਣੀ ਪਏਗੀ, ਐਜ਼ ਏ ਸਿੱਖ, ਐਜ਼ ਏ ਕੈਨੇਡੀਅਨ ਇਹ ਸਾਨੂੰ ਸਮਝਣੀ ਪਏਗੀ ਕਿ ਤੁਸੀਂ ਇਹਨਾਂ ਫਾਊਂਡੇਸ਼ਨ ਦਾ ਨਾਂ ਤਾਂ ਹੈਗਾ ਹਾਰਮੋਨੀ, ਪਰ ਤੁਸੀਂ ਦੇਖੋ ਵੀ ਇਹਨਾਂ ਦੇ ਕਾਰੇ ਕੀ ਨੇ। ਇਹ ਭਾਰਤੀ ਤੰਤਰ ਦੇ ਕਦਮਾਂ ਤੇ ਚੱਲਣ ਵਾਲੇ ਪ੍ਰੋ ਇੰਡੀਅਨ ਜਿਹੜੇ ਬੰਦੇ ਨੇ, ਕੈਨੇਡਾ ਦੇ ਵਿੱਚ ਰਹਿ ਕੇ, ਕੈਨੇਡਾ ਦੇ ਵਿੱਚ ਜਿਹੜੀਆਂ ਆਜ਼ਾਦੀਆਂ ਨੇ, ਮੁੱਢਲੀਆਂ ਸਹੂਲਤਾਂ ਦਾ ਕਿਵੇਂ ਉਹਨਾਂ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ। ਇੱਥੇ ਗੱਲ ਉਹਨਾਂ ਵਿਕਟਿਮਸ ਦੀ ਹੋ ਰਹੀ ਹੈ ਜਿਹੜੇ ਜੈਨੋਸਾਈਡ ਦੇ ਜਿਹੜੇ ਸਿੱਧੇ ਵਿਕਟਿਮ ਨੇ ਔਰ ਅੰਟੈਰੀਓ ਦੇ ਕੈਨੇਡਾ ਦੇ ਨਾਗਰਿਕ ਨੇ ਜੀ। ਬਜਾਏ ਉਹਨਾਂ ਦੇ ਹੱਕ 'ਚ ਖੜਨ ਦੇ ਇਹ ਹਾਰਮੋਨੀ ਵਾਲੇ ਜਿਹੜੇ ਨੇ ਇਹ ਸਿੱਧਾ ਪ੍ਰੋ ਭਾਰਤੀ ਜਿਹੜਾ ਆਪਣਾ ਏਜੰਡਾ ਇੱਥੇ ਲਾਗੂ ਕਰ ਰਹੇ ਨੇ। ਇੱਥੋਂ ਇਹਨਾਂ ਦੀ ਮਿਲੀ ਭੁਗਤ ਦਾ ਜਿਹੜਾ ਇਹ ਪਤਾ ਲੱਗਦਾ, ਔਰ ਇਹ ਪਹਿਲਾ ਵਕਤ ਨਹੀਂ ਹੈ ਜਦੋਂ ਇਹ ਜੈਨੋਸਾਈਡ ਬਿੱਲ ਜਿਹੜਾ ਅੰਟੈਰੀਓ ਦੀ ਪਾਰਲੀਮੈਂਟ ਉਦੋਂ ਵੀ ਉਹਨਾਂ ਨੇ ਇਹੋ ਜਿਹੇ ਹੀ ਜਿਹੜੀ ਲੌਬਿੰਗ ਆ ਉਹ ਕੀਤੀ ਸੀ। ਪਰ ਕੈਨੇਡਾ ਦੇ ਵਿੱਚ ਲੋਕ ਨੇ ਜਿਹੜੇ ਜਾਗਰੂਕ ਨੇ, ਸਰਕਾਰਾਂ ਜਾਗਰੂਕ ਨੇ, ਉਹ ਦੁਨੀਆ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਸਮਝਦੇ ਨੇ। ਸੋ ਇਹੋ ਜਿਹਿਆਂ ਦਾ ਜਿਹੜਾ ਰੋਲ ਹੈ ਇਹਨਾਂ ਸਮਿਆਂ ਦੇ ਉੱਤੇ ਨੰਗਾ ਜ਼ਰੂਰ ਹੁੰਦਾ, ਪਰ ਇਹਨਾਂ ਦਾ ਫਰਕ ਕੋਈ ਨਹੀਂ ਪੈਂਦਾ। ਇਹ ਜਿਹੜਾ ਆਪਣਾ ਕੰਮ ਕਰਨ ਦੇ ਢੰਗ ਦੇ ਨਾਲ ਇਹ ਦੱਸ ਦਿੰਦੇ ਨੇ ਕਿ ਇਹ ਜਿਹੜਾ ਭਾਰਤੀ ਸਰਕਾਰ ਦਾ, ਉਹਨਾਂ ਦੀਆਂ ਜਿਹੜੀਆਂ ਖੂਫੀਆ ਏਜੰਸੀਆਂ ਦਾ ਏਜੰਡਾ ਕਿਸ ਤਰ੍ਹਾਂ ਉਹਦੇ ਤੇ ਚੱਲਦੇ ਹੋਏ ਆਪਣੇ ਹੀ ਜਿਹੜੇ ਫੈਲੋ ਸਿਟੀਜ਼ਨ ਨੇ ਉਹਨਾਂ ਦੇ ਕੰਮਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਦੇ ਨੇ, ਜਿਹਦਾ ਮੇਰਾ ਖਿਆਲ ਹੈ ਕਿ ਹੋਣੀ ਤਾਂ ਹਮਦਰਦੀ ਚਾਹੀਦੀ ਆ। ਇੱਥੇ ਕਿਸੇ ਦੇ ਜਿਹੜੇ ਹੱਕ ਜਾਂ ਖਿਲਾਫ ਦੀ ਗੱਲ ਤਾਂ ਇਨਸਾਫ ਦੀ ਹੈ। ਇੱਕ ਪਾਰਲੀਮੈਂਟ ਦੇ ਵਿੱਚ ਇੱਕ ਕਮਿਊਨਿਟੀ ਨੂੰ ਜਿਹੜਾ ਉਹਨਾਂ ਦੇ ਨਾਲ ਧੱਕਾ ਹੋਇਆ, ਜਿਹੜਾ ਸਭ ਨੂੰ ਪਤਾ ਕਿ ਨਜਾਇਜ਼ ਹੋਇਆ, ਸ਼ਰੇਆਮ ਹੋਇਆ, 30,000 35,000 ਦੇ ਕਰੀਬ ਇਹਨਾਂ ਨੇ ਮਾਵਾਂ ਦੇ ਪੁੱਤ ਨੇ ਜਿਹੜੇ ਗਲਾਂ ਦੇ ਟਾਇਰ ਪਾ ਕੇ, ਉਹ ਜਿਹੜੇ ਜਲਦੇ ਟਾਇਰ ਗਲਾਂ 'ਚ ਪਾ ਕੇ ਸਾੜੇ ਨੇ, ਬੀਬੀਆਂ ਦਾ ਰੇਪ ਕੀਤਾ। ਇਕਨੋਮਿਕ ਤੌਰ ਤੇ ਉਹ ਬੰਦੇ ਅਜੇ ਤੱਕ ਉੱਠ ਨਹੀਂ ਸਕੇ, ਤੇ ਸਿਰਫ ਉਹਨਾਂ ਦੇ ਜ਼ਖਮਾਂ ਤੇ ਜਦੋਂ ਇੱਕ ਮਰਹਮ ਲੱਗ ਰਹੀ ਹੈ ਜਾਂ ਉਹਨਾਂ ਨੂੰ ਮੌਕਾ ਮਿਲ ਰਿਹਾ ਆਪਣੀ ਦਾਸਤਾਨ ਦੱਸਣ ਦਾ, ਤਾਂ ਕਿ ਇਹ ਅੱਗੇ ਤੋਂ ਨਾ ਹੋ ਸਕੇ, ਇਹਨੂੰ ਪ੍ਰੀਵੈਂਟ ਕੀਤਾ ਜਾ ਸਕੇ, ਇਹਨਾਂ ਲੋਕਾਂ ਕੋਲੋਂ ਇਹ ਵੀ ਬਰਦਾਸ਼ਤ ਨਹੀਂ ਨੇ। ਇੱਥੋਂ ਪਤਾ ਲੱਗਦਾ ਕਿ ਇਹ ਜਿਹੜੇ ਇਹਨਾਂ ਦੀਆਂ ਸਟੇਟਮੈਂਟਸ ਨੇ ਉਹ ਆਪਣੇ ਪੇ ਚੈੱਕ ਜਿਹੜੇ ਨੇ ਉਹਨਾਂ ਨੂੰ ਹਰੇ ਕਰਨ ਤੋਂ ਇਲਾਵਾ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈ। ਜਦਕਿ ਇਹ ਬੰਦੇ ਨੇ ਜਿਹੜੇ ਹਾਰਮੋਨੀ ਨੂੰ, ਜਿਹੜੀ ਇਹਨਾਂ ਨੇ ਆਪਣੇ ਨਾਂ ਰੱਖੇ ਹੋਏ ਨੇ ਕੈਨੇਡਾ ਇੰਡੀਆ ਫਾਊਂਡੇਸ਼ਨ ਜਾਂ ਇੰਡੋ ਕੈਨੇਡੀਅਨ ਹਾਰਮੋਨੀ, ਇਹ ਹਾਰਮੋਨੀ ਨੂੰ ਜਿਹੜਾ ਇਹ ਸਭ ਤੋਂ ਵੱਡਾ ਥ੍ਰੈਟ ਨੇ। ਜੀ ਤੇ ਮਨਵੀਰ ਸਿੰਘ ਜੀ, ਇੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਿੱਥੇ ਇੱਕ ਪਾਸੇ ਸਿੱਖ ਜਿਹੜੇ ਹੈਗੇ ਆ ਉਹ ਜੋ ਉਹਨਾਂ ਦੇ ਨਾਲ ਤਸ਼ੱਦਦ ਹੋਇਆ ਉਹਦੀ ਰੈਕਗਨੀਸ਼ਨ ਦੇ ਲਈ ਕੰਮ ਕਰ ਰਹੇ ਆ ਇੱਥੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਬੈਠ ਕੇ, ਉੱਥੇ ਹੀ ਜਿਹੜੀ ਇੰਡੀਅਨ ਲੌਬੀ ਹੈ ਇਹ ਦਿਨ ਪਰ ਦਿਨ ਸਟਰੋਂਗ ਨਹੀਂ ਹੁੰਦੀ ਜਾ ਰਹੀ। ਸਟਰੋਂਗ ਹੋਣ ਦੇ ਨਾਲ ਨਾਲ ਜਿਹੜੀਆਂ ਹਿੰਦੂਤਵਾਦ ਦੀਆਂ ਨੀਤੀਆਂ ਨੇ ਜਿਸ ਫਿਰਕਾ ਪ੍ਰਸਤੀ ਦੇ ਥੱਲੇ ਉਹ ਹੁਣ ਲਾਗੂ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਜਾਂ ਜੋ ਵਾਪਰਿਆ ਮੁਸਲਮਾਨਾਂ ਦਾ ਉੱਥੇ ਘਾਣ ਕੀਤਾ ਗਿਆ, ਇਹ ਇੱਕ ਪ੍ਰਾਈਮ ਐਗਜ਼ਾਮਪਲ ਹੈ ਕਿਸ ਲਹਿਜ਼ੇ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ ਉਹ ਪੋਲਰਾਈਜੇਸ਼ਨ ਉੱਥੇ ਕੀਤੀ ਜਾ ਰਹੀ ਹੈ, ਤੇ ਉਹੀ ਨੀਤੀਆਂ ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਵੀ ਲੈਂਦੀਆਂ ਜਾ ਰਹੀਆਂ ਨੇ ਤੇ ਉਹਦੀ ਇੰਪਲੀਮੈਂਟੇਸ਼ਨ ਇੱਥੇ ਵੀ ਦੇਖਣ ਨੂੰ ਮਿਲ ਰਹੀ ਹੈ। ਹਾਂ ਬਿਲਕੁਲ ਸਰਦਾਰ ਅਮਰਵੀਰ ਸਿੰਘ ਜੀ, ਇਹ ਆਪਣਾ ਜਿਹੜਾ ਕੰਮ ਹੈ ਉਹ ਜ਼ਰੂਰ ਜਿਹੜਾ ਇਹ ਵੱਧ ਚੜ ਕੇ ਕਰ ਰਹੇ ਨੇ, ਪਰ ਜਿੱਥੇ ਤੱਕ ਇਹਨਾਂ ਦੇ ਸਟਰੋਂਗ ਹੋਣ ਦਾ ਸਵਾਲ ਆ, ਫਿਲਹਾਲ ਮੈਂ ਇਹਦੇ ਨਾਲ ਜਿਹੜਾ ਪੂਰੀ ਤਰ੍ਹਾਂ ਐਗਰੀ ਨਹੀਂ ਕਰਦਾ, ਕਿਉਂਕਿ ਕੋਈ ਵੀ ਗੱਲ ਜਿਹੜੀ ਹੈ ਇਹਨਾਂ ਦੀ, ਜਿੰਨੇ ਵੀ ਇਹਨਾਂ ਦੇ
ਇਹ ਕੈਨੇਡਾ ਦੀ ਪਾਲਿਸੀਜ਼ ਦੇ ਖਿਲਾਫ ਹੁਣ ਤੱਕ ਦੇ ਜਿੰਨੇ ਇਹਨਾਂ ਦੇ ਐਕਟ ਨੇ, ਜਾਂ ਕੈਨੇਡੀਅਨ ਸਿਟੀਜ਼ਨਸ ਜਿਹੜੇ ਸਿੱਖ ਨੇ ਉਹਨਾਂ ਦੇ ਖਿਲਾਫ ਜਿਹੜੇ ਜਿੰਨੇ ਕਿ ਇਹਨਾਂ ਦੇ ਐਕਟ ਨੇ, ਇਹਨਾਂ ਦੇ ਕਿਸੇ ਵੀ ਐਕਟ ਨੂੰ ਕੋਈ ਵੀ ਬੂਰ ਨਹੀਂ ਪਿਆ। ਸੋ ਸਰਕਾਰਾਂ, ਇੱਥੇ ਦੀਆਂ ਏਜੰਸੀਆਂ ਇਹਨਾਂ ਤੋਂ ਪੂਰੀਆਂ ਸਾਵਧਾਨ ਨੇ, ਔਰ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਗੱਲ ਜਿਹੜੀ ਆ ਉਹਨੂੰ ਕਿੱਥੇ ਤੱਕ ਸੁਣਿਆ ਜਾ ਸਕਦਾ, ਤੇ ਉਹ ਸੁਣ ਰਹੇ ਨੇ। ਜੇ ਇਹ ਇਸ ਤੋਂ ਵੱਧ ਉੱਠਣਗੇ ਤੇ ਸਾਨੂੰ ਪੂਰੀ ਉਮੀਦ ਆ, ਕਿਉਂਕਿ ਵਾਰਨਿੰਗਸ ਇਹਨਾਂ ਨੂੰ ਜਿਹੜੀਆਂ ਨੇ ਉਹ ਜ਼ਰੂਰ ਕੈਨੇਡਾ ਦੀਆਂ ਖੂਫੀਆ ਏਜੰਸੀਆਂ ਵੱਲੋਂ, ਕੈਨੇਡਾ ਦੇ ਜਿਹੜੇ ਐਮਪੀਜ਼ ਵੱਲੋਂ, ਜਾਂ ਕੈਨੇਡਾ ਦੇ ਪੀਐਮ ਵੱਲੋਂ ਵੀ, ਜਦੋਂ ਇਹਨਾਂ ਦਾ ਭਾਰਤ ਦੌਰੇ ਤੋਂ ਬਾਅਦ ਜਿਹੜਾ ਇੱਥੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕਿਵੇਂ ਜਸਟਿਨ ਟਰੂਡੋ ਸਾਹਿਬ ਦੀ ਮੈਂ ਗੱਲ ਕਰ ਰਿਹਾ, ਆਨਰੇਬਲ ਜਸਟਿਨ ਟਰੂਡੋ ਸਾਹਿਬ ਨੇ ਕਿਵੇਂ ਕਿਹਾ ਕਿ ਇਹ ਮੇਰਾ ਜਿਹੜਾ ਭਾਰਤ ਦਾ ਦੌਰਾ ਉਹਨੂੰ ਖਟਿਆਈ ਦੇ ਵਿੱਚ ਪਾਉਣ ਲਈ ਭਾਰਤ ਸਰਕਾਰ ਦਾ, ਮੋਦੀ ਸਰਕਾਰ ਦਾ ਸਿੱਧਾ ਹੱਥ ਹੈ। ਸੋ ਸਿਸਟਮ ਜਿਹੜਾ ਉਹ ਆਪਣਾ ਕੰਮ ਕਰਦਾ, ਪਰ ਕਿਉਂਕਿ ਇੱਥੇ ਜਿਹੜਾ ਸਿਸਟਮ ਕਰਨ ਦਾ ਢੰਗ ਆ ਉਹ ਥੋੜਾ ਜਿਹਾ ਵੱਖਰਾ, ਤੇ ਜਿਸ ਦਿਨ ਇਹਨਾਂ ਨੇ ਨਕੇਲ ਪਾਣੀ ਹੈ ਉਸ ਦਿਨ ਸਾਰਿਆਂ ਦੇ ਸਾਹਮਣੇ ਆ ਜਾਣਾ। ਪਰ ਇਹ ਜ਼ਰੂਰ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਕੋਝੀਆਂ ਨੇ, ਜਿਹੜੀ ਫਰੀडम ਆਫ ਸਪੀਚ ਦੇ ਤਹਿਤ ਜ਼ਰੂਰ ਕਰਦੇ ਨੇ, ਉਹਨਾਂ ਨੂੰ ਜਿਹੜਾ ਰੋਕਣਾ ਵੀ ਮੁਸ਼ਕਲ ਹੈ ਕੈਨੇਡਾ ਦੇ ਲਾਅ ਦੇ ਮੁਤਾਬਕ। ਪਰ ਜੇ ਇਸ ਤੋਂ ਬਾਹਰ ਜਾ ਕੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਮੈਂ ਸਮਝਦਾ ਕਿ ਕੈਨੇਡਾ ਦੀਆਂ ਏਜੰਸੀਆਂ, ਕੈਨੇਡਾ ਦੇ ਲੋਕ, ਕੈਨੇਡਾ ਦੀ ਐਡਮਿਨਿਸਟ੍ਰੇਸ਼ਨ ਪੂਰੀ ਕਾਬਲ ਆ ਇਹਨਾਂ ਨੂੰ ਠੱਲ ਪਾਉਣ ਦੇ ਲਈ, ਔਰ ਉਹ ਜ਼ਰੂਰ ਪਾਏਗੀ। ਔਰ ਜਿੱਥੇ ਤੱਕ ਦਿੱਲੀ ਦੇ ਵਾਇਲੈਂਸ ਦਾ ਸਵਾਲ ਹੈ, ਇਹ ਇਹਨਾਂ ਦੇ ਖੂਨ 'ਚ ਰਚ ਗਿਆ। ਇਹਨਾਂ ਨੂੰ ਜਿਹੜਾ ਉੱਥੇ ਪੋਲਿਟਿਕਸ ਦਾ ਕੁਝ ਏਦਾਂ ਦਾ ਜਿਹੜਾ ਦਰਮਦਾਰ ਬਣ ਗਿਆ ਭਾਰਤ ਦੇ ਵਿੱਚ, ਉੱਥੇ ਲੋਕਾਂ ਨੂੰ ਲੱਗਦਾ ਕਿ ਜੇ ਵੋਟਾਂ ਨਾ ਪੈਂਦੀਆਂ ਹੋਣ ਤੇ ਘੱਟ ਗਿਣਤੀਆਂ ਦੇ ਜਾਂ ਹੋਰ ਜਿਹੜਾ ਇੱਕ ਹਿੰਦੂ ਤਬਕੇ ਤੋਂ ਇਲਾਵਾ ਕਿਸੇ ਵੀ ਤਬਕੇ ਦੇ ਤੁਸੀਂ ਉੱਠ ਕੇ ਜੇ ਉਹਨਾਂ ਦਾ ਨਸਲ ਘਾਤ ਕਰਨਾ ਸ਼ੁਰੂ ਕਰ ਦਿਓ, ਤਾਂ ਲੋਕ ਫਿਰ ਜਿਹੜੇ ਤੁਹਾਨੂੰ ਸਵਾਲ ਨੇ ਉਹ ਤਰੱਕੀ ਦੇ ਮੁੱਦਿਆਂ ਤੇ, ਹੈਲਥ ਦੇ ਮੁੱਦਿਆਂ ਤੇ, ਐਜੂਕੇਸ਼ਨ ਦੇ ਮੁੱਦਿਆਂ ਤੇ ਜਾਂ ਡਿਵੈਲਪਮੈਂਟ ਦੇ ਮੁੱਦਿਆਂ ਤੇ ਨਹੀਂ ਕਰਦੇ। ਉਹ ਫਿਰ ਜਿਹੜਾ ਇਹਨਾਂ ਦਾ ਇਹ ਹਿੰਦੂਤਵਾ ਕਾਰਡ ਆ ਉਹਦੇ ਝਾਂਸੇ ਦੇ ਵਿੱਚ ਆ ਰਹੇ ਨੇ। ਇਹਦੀ ਸ਼ੁਰੂਆਤ ਜਿਹੜੀ ਆ ਇਹਨਾਂ ਨੇ ਸਿੱਖਾਂ ਦੇ ਜੈਨੋਸਾਈਡ ਦੇ ਨਾਲ ਕੀਤੀ। ਹਾਂਜੀ, ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਮੋਦੀ ਨੇ ਜਿਹੜਾ ਮੁਸਲਮਾਨਾਂ ਦੇ ਜੈਨੋਸਾਈਡ ਨਾਲ ਕੀਤੀ। ਔਰ ਜਿਹੜਾ ਦਲਿਤਾਂ ਦਾ ਸ਼ੋਸ਼ਣ ਹੈ ਉਹ ਤਾਂ ਇੱਕ ਬਾਹਰ ਹੀ ਨਹੀਂ ਆਉਂਦਾ, ਪਰ ਇਹ ਲਗਾਤਾਰਤਾ ਦੇ ਨਾਲ ਇਹ ਅੱਜ ਤੋਂ ਨਹੀਂ 5000 ਸਾਲ ਤੋਂ ਚੱਲਦਾ ਆ ਰਿਹਾ। ਸੋ ਇਹ ਜਿਹੜੇ ਲੋਕ ਨੇ, ਇਹ ਸਮਾਜ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀ ਮਾਈਂਡਸੈਟ ਵਾਲੇ ਲੋਕ ਨੇ, ਜਿਹੜੇ ਇੱਕ ਲੀਡਰ ਦੇ ਕਹਿਣ ਦੇ ਉੱਤੇ ਜੈਨੋਸਾਈਡ ਕਰਨ ਤੁਰ ਪੈਂਦੇ ਨੇ, ਭੀੜਾਂ ਦੀਆਂ ਭੀੜਾਂ, ਇਹ ਲੋਕ ਜਿਹੜੇ ਸਮਾਜ ਦੇ ਵਿੱਚ ਰਹਿਣ ਦੇ ਕਾਬਲ ਨੇ, ਉਹਨਾਂ ਦਾ ਜਿਹੜਾ ਚਿਹਰਾ, ਇਹ ਜਿਹੜਾ ਘਿਨਾਉਣਾ ਚਿਹਰਾ, ਇਹ ਦਿਨ ਬ ਦਿਨ ਦੁਨੀਆ ਦੇ ਅੱਗੇ ਨੰਗਾ ਹੁੰਦਾ ਜਾ ਰਿਹਾ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਵਿੱਚੋਂ ਜਿਹੜਾ ਇਹ ਦਿੱਲੀ ਦੇ ਵਿੱਚ ਇਹਨਾਂ ਨੇ ਹੁਣ ਨਵਾਂ ਮੁਸਲਿਮ ਭਾਈਚਾਰੇ ਦਾ ਨਸਲ ਘਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਦੁਨੀਆ ਦੇ ਵਿੱਚੋਂ ਇੱਕ ਸਾਂਝਾ ਰਿਐਕਸ਼ਨ ਜਿਹੜਾ ਇਹ ਹਿੰਦੂਤਵਾ ਦੇ ਖਿਲਾਫ ਆਇਆ, ਔਰ ਮੇਰਾ ਖਿਆਲ ਹੈ ਇਹ ਸਟੈਬਲਿਸ਼ ਵੀ ਹੋ ਗਿਆ ਕਿ ਇਹ ਹਿੰਦੂਤਵਾ ਦੇ ਜਿਹੜੇ ਟੈਰਰਿਸਟ ਨੇ, ਇਹਨਾਂ ਤੋਂ ਦੁਨੀਆ ਨੂੰ ਅੱਜ ਸਭ ਤੋਂ ਵੱਧ ਖਤਰਾ ਹੈ। ਜੀ। ਪਰ ਇੱਥੇ ਇਹ ਵੀ ਇੱਕ ਸਵਾਲ ਬਣਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਮੰਨੀ ਗਈ ਹੈ ਤੇ ਕਹੀ ਗਈ ਹੈ ਪਬਲਿਕਲੀ ਕਿ ਜਦੋਂ ਉਹਨਾਂ ਦਾ ਇੰਡੀਆ ਦਾ ਜਿਹੜਾ ਦੌਰਾ ਸੀ ਉਹਨੂੰ ਸਾਬੋਟਾਜ ਕਰਨ ਦੇ ਲਈ ਮੋਦੀ ਸਰਕਾਰ ਦਾ ਜਿਹੜਾ ਰੋਲ ਹੈ ਉਹ ਉਹਨਾਂ ਨੇ ਮੰਨਿਆ ਤੇ ਇਹ ਗੱਲ ਪਬਲਿਕਲੀ ਵੀ ਕਬੂਲੀ ਹੈ। ਪਰ ਕੀ ਕਾਰਨ ਹੈ ਵੀ ਪਾਰਲੀਮੈਂਟ ਦੇ ਵਿੱਚ ਖੜਖਲੋ ਕੇ ਕਬੂਲੀ ਹੈ? ਜੀ ਬਿਲਕੁਲ। ਤੇ ਕੀ ਕਾਰਨ ਹੈ ਕਿ ਉਹਦੇ ਤੋਂ ਬਾਅਦ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ? ਤੇ ਨਾਲ ਹੀ ਜਦੋਂ ਅਸੀਂ ਅੱਜ ਦੀਆਂ ਘਟਨਾਵਾਂ ਵੀ ਦੇਖਦੇ ਹਾਂ ਜੋ ਉੱਥੇ ਹੋ ਰਿਹਾ ਹੈ, ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਹੈ, ਇਸ ਬਾਬਤ ਵੀ ਕੈਨੇਡਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਸਟਰੋਂਗ ਸਟੇਟਮੈਂਟ ਦੇ ਤੌਰ ਤੇ ਜਾਂ ਅਦਰਵਾਈਜ਼ ਕੋਈ ਇਹਦੇ ਤੇ ਐਕਸ਼ਨ ਰਿਐਕਸ਼ਨ ਕੋਈ ਨਹੀਂ ਦੇਖਣ ਨੂੰ ਮਿਲਿਆ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ। ਤਾਂ ਕਿਤੇ ਨਾ ਕਿਤੇ ਜਿਹੜੀ ਹੈ ਅੰਦਰ ਖਾਤੇ ਕੀ ਚੱਲ ਰਿਹਾ ਉਹਦੇ ਤੇ ਸਵਾਲੀਆ ਨਿਸ਼ਾਨ ਉੱਠਦਾ। ਜੀ ਸਰਦਾਰ ਅਮਰਵੀਰ ਸਿੰਘ ਜੀ, ਇਹਦੇ ਸਬੰਧ ਦੇ ਵਿੱਚ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਹੋਣਾ ਨੇ ਇੱਕ ਚਿੱਠੀ ਜਿਹੜੀ ਹੈ ਉੱਥੋਂ ਦੇ ਐਮਪੀ ਉਹਨਾਂ ਦੇ ਇਲਾਕੇ ਦੇ ਅੰਟੈਰੀਓ ਦੇ ਵਿੱਚ ਬੀਬੀ ਕਮਲ ਖਹਿਰਾ ਦੇ ਉਹਨਾਂ ਦੇ ਨਾਲ ਇਹ ਜਿਹੜੀ ਹੈ ਗੱਲਬਾਤ ਕੀਤੀ ਸੀ। ਉਹਨਾਂ ਨੂੰ ਚਿੱਠੀ ਦੇ ਰਾਹੀਂ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਉਹ ਇੰਡੀਆ ਦੀ ਜਿਹੜੀ ਉੱਥੇ ਅਫੀਸ਼ੀਅਲ ਅਥਾਰਟੀ ਆ ਉਹਨਾਂ ਦੇ ਵਿੱਚ ਟੱਚ ਨੇ, ਔਰ ਉਹ ਆਪਣਾ ਜਿਹੜਾ ਕੰਸਰਨ ਹੈ ਉਹਨਾਂ ਨੇ ਇਸ ਜਿਹੜੀ ਜਿਹੜਾ ਘਾਣ ਹੈ ਮੁਸਲਮਾਨ ਕਮਿਊਨਿਟੀ ਦਾ ਇਹਨਾਂ ਨੇ ਦਿੱਲੀ ਦੇ ਵਿੱਚ ਕੀਤਾ। ਸੋ ਉਹਦੇ ਉੱਤੇ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਜ਼ਰੂਰ ਦਰਜ ਕਰਾਇਆ। ਬਾਕੀ ਸਰਕਾਰਾਂ ਦੇ ਆਪਣੇ ਢੰਗ ਨੇ। ਸੋ
ਘੱਟੋ ਘੱਟ ਇਹ ਗੱਲ ਤਾਂ ਇਸ ਗੱਲ ਤੋਂ ਕਲੀਅਰ ਹੈ ਕਿ ਜਦੋਂ ਇੱਕ ਜ਼ਿੰਮੇਵਾਰ ਐਮਪੀ ਇਸ ਤਰ੍ਹਾਂ ਦਾ ਜਵਾਬ ਦਿੰਦੇ ਨੇ, ਇਹਦਾ ਮਤਲਬ ਕੁਝ ਨਾ ਕੁਝ ਜ਼ਰੂਰ ਚੱਲ ਰਿਹਾ। ਬਾਕੀ ਕੀ ਇਹਨਾਂ ਦੀਆਂ ਪਾਲਿਸੀਜ਼ ਨੇ, ਕਿੱਥੇ ਤੱਕ ਇਹਨਾਂ ਨੇ ਖੁੱਲ੍ਹ ਕੇ ਬੋਲਣਾ ਜਾਂ ਕਿੱਥੇ ਤੱਕ ਅੰਦਰ ਖਾਤੇ ਬੋਲਣਾ, ਇਹ ਮੇਰਾ ਖਿਆਲ ਆ ਇਹ ਇਹਨਾਂ ਦਾ ਸਰਕਾਰ ਚਲਾਉਣ ਦਾ ਆਪਣਾ ਢੰਗ ਹੋ ਸਕਦਾ। ਪਰ ਇਸ ਤਰ੍ਹਾਂ ਨਹੀਂ ਹੈ ਕਿ ਬਿਲਕੁਲ ਵੀ ਕਿਸੇ ਨੇ ਕੁਝ ਨਹੀਂ ਕਿਹਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਪਿਕਚਰ ਹੈ ਜਿਹੜੀ ਹੋਰ ਵੱਧ ਕਲੀਅਰ ਹੋ ਸਕੇ। ਜਿਵੇਂ ਪੰਜਾਬ ਪਵੇਲੀਅਨ ਦੇ ਉੱਤੇ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ, ਉਹ ਜਦੋਂ ਖੁੱਲ੍ਹ ਕੇ ਗੱਲਾਂ ਬਾਹਰ ਸਾਹਮਣੇ ਆਈਆਂ, ਜਦੋਂ ਆਬਜੈਕਸ਼ਨ ਕੀਤਾ ਗਿਆ ਸੀ ਕਿ ਪੰਜਾਬ ਪਵੇਲੀਅਨ ਹੈ ਜਿਹੜਾ ਵੱਖਰੇ ਤੌਰ ਤੇ ਬਰੈਂਪਟਨ ਦੇ ਵਿੱਚ ਨਹੀਂ ਲੱਗਣਾ ਚਾਹੀਦਾ, ਉਸ ਦੇ ਜਿਹੜੇ ਰਿਜ਼ਲਟਸ ਨੇ ਉਹ 6-7 ਮਹੀਨੇ ਬਾਅਦ ਸਾਰੀ ਜਿਹੜੀ ਪਿਕਚਰ ਹੈ ਉਹ ਬਾਹਰ ਆਣੀ ਸ਼ੁਰੂ ਹੋਈ ਸੀ। ਕਿਵੇਂ ਇਹਨਾਂ ਨੇ ਇਹੋ ਜਿਹੀਆਂ ਜਥੇਬੰਦੀਆਂ ਜਿਨ੍ਹਾਂ ਦਾ ਤੁਸੀਂ ਨਾਂ ਲਿਆ, ਇਸ ਤੋਂ ਇਲਾਵਾ ਭਾਰਤੀ ਜਿਹੜੇ ਦੂਤਾਵਾਸ ਨੇ ਉਹਦੇ ਜਿਹੜੇ ਕਰਿੰਦੇ ਨੇ, ਕਿਵੇਂ ਉਹਨਾਂ ਨੇ ਕਿੱਥੇ ਕਿੱਥੇ ਤੱਕ ਅਪਰੋਚ ਕੀਤੀ, ਇੱਥੋਂ ਤੱਕ ਕਿ ਕ੍ਰਿਸਟੀ ਫਰੀਲੈਂਡ ਹੋਣਾ ਨੇ ਇਹ ਕਲੀਅਰ ਵੀ ਇਹਨਾਂ ਨੂੰ ਕੀਤਾ ਕਿ ਇਹ ਕੈਨੇਡਾ ਦੇ ਜਿਹੜੇ ਅੰਦਰੂਨੇ ਮਾਮਲੇ ਨੇ ਤੇ ਤੁਸੀਂ ਇਹਨਾਂ ਤੋਂ ਬਾਹਰ ਰਹੋ। ਸੋ ਇਹ ਕਈ ਵਾਰੀ ਇਹ ਜਿਹੜੀਆਂ ਗੱਲਾਂ ਨੇ ਸਰਕਾਰੀ ਤੌਰ ਤੇ ਕੋਈ ਉਹਨਾਂ ਦਾ ਆਪਣਾ ਸਮਾਂ ਹੁੰਦਾ, ਪਰ ਬਾਹਰ ਜ਼ਰੂਰ ਆਉਣਗੀਆਂ। ਜੀ ਬਿਲਕੁਲ ਮਨਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਅੱਜ ਦੇ ਸ਼ੋਅ ਦੇ ਵਿੱਚ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ। ਸਿੱਖਾਂ ਦੇ ਨਵੇਂ ਸਾਲ ਦੀ ਜਿਹੜਾ ਇਹ 552ਵਾਂ ਨਵਾਂ ਸਾਲ ਚੜ੍ਹਿਆ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ, ਇਹ ਸਾਰਿਆਂ ਲਈ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ। ਤੇ ਨਾਲ ਹੀ ਜਿਹੜੀ ਇਹ ਆਫਤ ਇਸ ਵਕਤ ਕਰੋਨਾ ਵਾਇਰਸ ਦੇ ਨਾਂ ਥੱਲੇ ਫੈਲੀ ਹੋਈ ਹੈ, ਚਾਰ ਚੁਫੇਰੇ ਇੱਕ ਡਰ ਦਾ ਮਾਹੌਲ, ਸਹਿਮ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਇਸ ਤੋਂ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਕਿਰਪਾ ਕਰਨ ਨਿਜਾਤ ਪਾਈ ਜਾ ਸਕੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇਹਨਾਂ ਹੀ ਸ਼ਬਦਾਂ ਦੇ ਨਾਲ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਬੇਨਤੀ ਕਰਨੀ ਚਾਹੂੰਗਾ, ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵੀਅਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।